ਅਗਲੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਘਰਾਂ ਨੂੰ ਲੈ ਕੇ ਗਵਰਨਰ ਨਿਊਸਮ ਨੇ ਕਾਫੀ ਜ਼ਿਆਦਾ ਜਿਹੜੇ ਨਵੇਂ ਬਿੱਲ ਆ ਉਹ ਸਾਈਨ ਕੀਤੇ ਹੈਗੇ ਆ। ਇਸ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਜਿਹੜੀ ਹਾਊਸਿੰਗ ਪ੍ਰੋਡਕਸ਼ਨ ਆ ਉਸ ਨੂੰ ਤੇਜ਼ੀ ਮਿਲ ਸਕਦੀ ਆ। ਉਸ ਨੂੰ ਇਨਕਰੀਜ਼ ਕਰਨ ਦੇ ਲਈ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਨੇ ਇਹਨਾਂ ਬਿੱਲਸ ਦੇ ਉੱਤੇ ਸਾਈਨ ਕੀਤੇ ਨੇ। ਕਹਿੰਦੇ ਅਗਲੇ ਸਾਲ ਕੈਲੀਫੋਰਨੀਆ ਦੇ ਜਿਹੜੇ ਹੋਮ ਓਨਰਸ ਆ ਉਹ ਜਿਹੜੇ ਗ੍ਰੈਨੀ ਯੂਨਿਟਸ ਆ ਉਹਨਾਂ ਨੂੰ ਜਿਹੜੇ ਉਹਨਾਂ ਦੇ ਬੈਕਯਾਰਡ 'ਚ ਉਹਨਾਂ ਨੂੰ ਵੇਚ ਵੀ ਸਕਦੇ ਆ। ਰਿਲੀਜੀਅਸ ਜਿਹੜੀਆਂ ਧਾਰਮਿਕ ਇੰਸਟੀਟਿਊਸ਼ਨ ਆ ਉਹ ਆਪਣੀ ਜ਼ਮੀਨ ਦੇ ਉੱਤੇ ਘਰ ਬਣਾ ਸਕਦੀਆਂ ਨੇ। ਤੇ ਡਿਵੈਲਪਰਸ ਜਿਹੜੇ ਆ ਉਹਨਾਂ ਕੋਸਟਲ ਇਲਾਕਿਆਂ ਦੇ ਵਿੱਚ ਜਿੱਥੇ ਕਿ ਪਹਿਲਾਂ ਕੰਸਟਰਕਸ਼ਨ ਦੀ ਮਨਾਹੀ ਸੀ ਉੱਥੇ ਨਵੇਂ ਘਰ ਜਿਹੜੇ ਆ ਐਡ ਕੀਤੇ ਜਾ ਸਕਦੇ ਆ। ਤਕਰੀਬਨ 50 ਹਾਊਸਿੰਗ ਦੇ ਨਾਲ ਸੰਬੰਧਿਤ ਜਿਹੜੇ ਬਿੱਲ ਨੇ ਉਹ ਗਵਰਨਰ ਨਿਊਸਮ ਦੇ ਦੁਆਰਾ ਸਾਈਨ ਕੀਤੇ ਗਏ ਆ। ਕੈਲੀਫੋਰਨੀਆ ਆਲਰੇਡੀ ਘਰ ਬਣਾਉਣ ਦੀ ਜਿਹੜੀ ਕਹਿ ਲਓ ਵੀ ਰਫਤਾਰ ਦੇ ਵਿੱਚ ਬਹੁਤ ਪਿੱਛੇ ਤੇ ਬਹੁਤ ਸਲੋ ਜਿਹੜਾ ਆ ਉਹ ਚੱਲ ਰਿਹਾ ਸੀ। ਕਹਿੰਦੇ ਵੀ ਇਹ ਸਿੰਪਲ ਮੈਥ ਆ, ਕੈਲੀਫੋਰਨੀਆ ਦੇ ਵਿੱਚ ਹਾਊਸਿੰਗ ਦੀ ਜ਼ਰੂਰਤ ਆ ਤੇ ਅਸੀਂ ਇਸ ਹਾਊਸਿੰਗ ਨੂੰ ਅਫੋਰਡੇਬਲ ਜਿਹੜਾ ਇਹ ਬਣਾਉਣਾ ਆ। ਤੇ ਕਹਿੰਦੇ ਜਿਹੜੇ 56 ਬਿੱਲ ਆ ਇਹ ਕੀਤੇ ਗਏ ਇਸ ਕੰਮ ਦੇ ਉੱਤੇ ਹੋਰ ਮਜ਼ਬੂਤੀ ਲੈ ਕੇ ਆਉਣਗੇ। ਇਹੀ ਨਹੀਂ, ਬਹੁਤ ਸਾਰੇ ਇਹਦੇ ਵਿੱਚ ਅਜਿਹੇ ਬਿੱਲ ਵੀ ਆ ਜਿਨ੍ਹਾਂ ਦੇ ਨਾਲ ਟੈਨੈਂਟਸ ਦੀਆਂ ਪ੍ਰੋਟੈਕਸ਼ਨਸ ਦੇ ਵਿੱਚ ਵੀ ਵਾਧਾ ਹੋਵੇਗਾ। SB 423 ਇਹ ਜਿਹੜਾ ਬਿੱਲ ਸਕਾਟ ਵੀਨਰ ਉਹਨਾਂ ਦੇ ਦੁਆਰਾ ਲਿਆਂਦਾ ਗਿਆ ਸੀ। ਕਹਿੰਦੇ ਵੀ ਇਹ ਇੱਕ ਜਿਹੜਾ ਲਾ ਆ ਜਿਹੜਾ 2026 ਦੇ ਵਿੱਚ ਮੁੱਕਣਾ ਸੀ ਉਸ ਨੂੰ 10 ਸਾਲ ਦੇ ਲਈ ਹੋਰ ਐਕਸਟੈਂਡ ਕਰ ਦਿੰਦਾ ਆ। ਇਹਦੇ ਨਾਲ ਜਿਹੜੇ ਡਿਵੈਲਪਰਸ ਆ ਮਲਟੀ ਫੈਮਿਲੀ ਹਾਊਸਿੰਗ ਦੇ ਉਹਨਾਂ ਨੂੰ ਇੱਕ ਲੈਂਦੀ ਅਪਰੂਵਲ ਪ੍ਰੋਸੈਸ ਜਿਹੜਾ ਸ਼ਹਿਰਾਂ ਦੇ ਵਿੱਚ ਹੁੰਦਾ ਸੀ ਉਸ ਨੂੰ ਬਾਈਪਾਸ ਕਰਨ ਦਾ ਮੌਕਾ ਜਿਹੜਾ ਆ ਉਹ ਮਿਲੂਗਾ। ਇਸੇ ਤਰੀਕੇ ਦੇ ਨਾਲ ਇੱਕ ਹੋਰ ਲਾ SB 35 ਇਹਦੇ ਨਾਲ 18,000 ਨਵੇਂ ਜਿਹੜੇ ਯੂਨਿਟਸ ਆ ਉਹਨਾਂ ਨੂੰ ਅਪਰੂਵਲ ਜਿਹੜੀ ਮਿਲੀ ਸੀ 2017 ਦੇ ਵਿੱਚ ਉਸ ਦੇ ਵਿੱਚ ਵੀ ਐਕਸਟੈਂਸ਼ਨ ਜਿਹੜੀ ਉਹ ਕੀਤੀ ਗਈ ਹੈਗੀ ਆ। ਸੋ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਫਾਇਦਾ ਵੀ ਹੋਊਗਾ। ਬਹੁਤ ਸਾਰੇ ਜਿਹੜੇ ਹੋਮ ਓਨਰਸ ਆ ਜਿਨ੍ਹਾਂ ਦੇ ਅੱਗੇ ਘਰ ਦੇ ਨਾਲ ADUs ਜਿਹੜੇ ਉਹ ਰੱਖੇ ਜਾ ਸਕਦੇ ਆ ਉਹ ਵੀ ਇੱਥੋਂ ਤੱਕ ਕਿ ਹੁਣ ਜਿੱਦਾਂ ਰਿਲੀਜੀਅਸ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਫਾਇਦਾ ਹੋਊਗਾ। ਇਹਦੇ ਨਾਲ ਜਿਹੜੇ ਕੈਲੀਫੋਰਨੀਆ ਦੇ ਵਿੱਚ ਅਫੋਰਡੇਬਲ ਹਾਊਸਿੰਗ ਦੀ ਸਥਿਤੀ ਆ ਹੋਪਫੁਲੀ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਆ ਉਹ ਹੋਵੇ। ਸੋ ADUs ਕਹਿੰਦੇ ਆ ਵੀ ਸੈਪਰੇਟਲੀ ਘਰ ਦੇ ਨਾਲੋਂ ਵੱਖਰੇ ਜਿਹੜੇ ਆ ਉਹ ਹੁਣ ਵੇਚੇ ਜਾ ਸਕਣਗੇ। ADUs ਦੀ ਕੰਸਟਰਕਸ਼ਨ ਦੇ ਵਿੱਚ ਕਾਫੀ ਬੂਮ ਜਿਹੜਾ ਉਹ ਆਇਆ ਸੀ ਜਿਨ੍ਹਾਂ ਨੂੰ ਐਕਸੈਸਰੀ ਡਵੈਲਿੰਗ ਯੂਨਿਟਸ ਆਖਿਆ ਜਾਂਦਾ ਜਾਂ ਗ੍ਰੈਨੀ ਯੂਨਿਟਸ ਵੀ ਆਖਿਆ ਜਾਂਦਾ ਆ। ਇਹ 2016-2017 ਦੇ ਵਿੱਚ ਇੱਕ ਲਾ ਪਾਸ ਹੋਇਆ ਸੀ। ਉਹਦੇ ਨਾਲ ਕਹਿੰਦੇ ਵੀ ਇਸ ਦੇ ਪਰਮਿਟ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਾਫੀ ਤੇਜ਼ੀ ਜਿਹੜੀ ਉਹ ਆਈ ਸੀਗੀ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਕਾਫੀ ਵੱਡੇ ਜਿਹੜੇ ਚੇਂਜਸ ਅਗਲੇ ਸਾਲ ਤੋਂ ਹਾਊਸਿੰਗ ਨੂੰ ਲੈ ਕੇ ਜਿਹੜੇ ਉਹ ਆ ਰਹੇ ਆ। ਜਿਹੜੇ ਕੋਈ ਅਜਿਹੀਆਂ ਥਾਵਾਂ ਦੇ ਉੱਤੇ ਬੈਠੇ ਨੇ ਲੋਕ ਜਿਨ੍ਹਾਂ ਦੇ ਕੋਲ ਜ਼ਮੀਨ ਪਈ ਆ ਜਾਂ ਉਹਨਾਂ ਦੇ ਘਰਾਂ ਦੇ ਪਿੱਛੇ ਬੈਕਯਾਰਡ ਇੰਨੇ ਖੁੱਲੇ ਆ ਜਾਂ ਵੱਡੇ ਆ ਉਹਨਾਂ ਨੂੰ ਇਸ ਦੇ ਨਾਲ ਕਾਫੀ ਫਾਇਦਾ ਹੋ ਸਕਦਾ ਹੈਗਾ।